करते हैं। कल देखो ना, कल एक फिर बड़ा बुज़दिलाना हमला किया गया है और दर्जनां लोग शहीद हो गए ने। इस किस्म के ਜਿਹੜੇ हमले ने ਇਹਦੇ पस मंजर च दहशतगर्दां ਦੇ अजाइम की ने? जी बहुत शुक्रिया मैनू अपने प्रोग्राम में लैन ਲਈ जी। असल ਵਿੱਚ ਗੱਲ ਇਹ ਜੀ ਕਿ ਜਿਹੜਾ ਟੈਰਰਿਸਟ ਹੈ ਉਹ ਚਾਹੁੰਦਾ ਇਹ ਹੈ ਕਿ ਜਿਹੜਾ ਕੌਮ ਹੈ ਉਹਦਾ ਮੋਰਲ ਉਹਨੂੰ ਡੀਮੋਰਲਾਈਜ਼ ਕੀਤਾ ਜਾਏ। ਨੰਬਰ 1 ਇੱਕ ਤੇ ਇਹ ਟਾਰਗੇਟ ਹੁੰਦਾ। ਦੂਸਰਾ ਜਿਹੜਾ ਉਹਦੇ ਮਾਸਟਰ ਨੇ ਟਾਰਗੇਟ ਦਿਆ ਹੁੰਦਾ ਹੈ ਉਹ ਇਹ ਹੁੰਦਾ ਯੂਜੂਅਲੀ ਕਿ ਉਹ ਮੁਲਕ ਜਿਹੜਾ ਹੈ ਉਹਦੇ ਅੰਦਰ ਕਿਓਸ ਪੈਦਾ ਕੀਤਾ ਜਾਏ, ਉਹਦੇ ਅੰਦਰ ਇਨਸਟੇਬਿਲਿਟੀ ਪੈਦਾ ਕੀਤੀ ਜਾਏ। ਤੇ ਅਗਰ ਇਸ ਦੇ ਬਾਅਦ ਫਿਰ ਤੀਸਰਾ ਟਾਰਗੇਟ ਇਹ ਹੁੰਦਾ ਖੁਦਾ ਨਾ ਖਾਸਤਾ ਕਿ ਇਹਨੂੰ ਕਿਸੇ ਇਨਸਰਜੈਂਸੀ ਨਾਲ ਲਿੰਕ ਕੀਤਾ ਜਾਏ। ਸੋ ਇਹ ਤਿੰਨ ਟਾਰਗੇਟ ਲੈ ਕੇ ਜਿਹੜੇ ਨੇ ਟੈਰਰਿਸਟ ਜਿਹੜਾ ਉਹਨੂੰ ਆਪਣੇ ਹੈਂਡਲਰਾਂ ਕੋਲੋਂ ਇੰਸਟਰਕਸ਼ਨ ਲੈਂਦਾ ਤੇ ਉਹਨੂੰ ਅਮਲ ਜਮਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਿਹੜਾ ਵਾਕਿਆ ਜੀ ਤਰਲਾਈ ਵਾਲਾ ਇਹ ਵੀ ਇਸ ਦੀ ਇੱਕ ਕੜੀ ਹੈ। ਇਹ ਫਰਸਟ੍ਰੇਸ਼ਨ ਸ਼ੋ ਕਰਦਾ ਉਹਨਾਂ ਦੀ। ਜਦੋਂ ਤੁਸੀਂ ਦੇਖਿਆ ਕਿ ਉਜ਼ਬੇਕਿਸਤਾਨ ਦੇ ਪ੍ਰੈਜ਼ੀਡੈਂਟ ਵੀ ਪਾਕਿਸਤਾਨ ਆਏ ਸਨ, ਉਸ ਦੇ ਇਲਾਵਾ ਜਿਸ ਤਰ੍ਹਾਂ ਲੋਕ ਪੂਰੇ ਪੰਜਾਬ ਦੇ ਖੁਸ਼ ਸਨ, ਲਾਹੌਰ ਵਿੱਚ ਬਸੰਤ ਮਨਾਈ ਜਾ ਰਹੀ ਸੀ, ਇੱਕ ਬੜੀ ਐਕਟੀਵਿਟੀ ਸੀ। ਫਿਰ ਉਸ ਦੇ ਇਲਾਵਾ ਜਿਹੜਾ 5 ਫਰਵਰੀ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਹੁਣ ਇੰਡੀਆ ਜਿਸ ਤਰ੍ਹਾਂ ਦਾ ਵੀ ਵਰਤਾਓ ਰੱਖੇਗਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਏਗਾ। ਪਲੱਸ ਜਿਹੜੇ CDF ਨੇ ਜਨਰਲ ਆਸਿਮ ਉਹਨਾਂ ਦੀ ਸਟੇਟਮੈਂਟ ਸੀ ਕਿ ਜਲਦੀ ਕਸ਼ਮੀਰ ਵਿੱਚ ਜਿਹੜੀ ਆਜ਼ਾਦੀ ਦੀ ਜੋ ਉਮੰਗ ਹੈਗੀ ਹੈ ਉਹ ਦੁਬਾਰਾ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਯੂ نو ਇਸ ਸਾਰੀ ਬੈਕਗ੍ਰਾਉਂਡ ਵੀ ਆਈ ਥਿੰਕ ਮੈਂ ਸਮਝਦਾ ਕਿ ਜਿਹੜੇ ਹੈਂਡਲਰ ਨੇ ਉਹਨਾਂ ਲਈ ਮੇਰਾ ਖਿਆਲ ਹੈ ਇਹ ਸਾਰਾ ਕੁਝ ਜਿਹੜਾ ਇਹ ਬਰਦਾਸ਼ਤ ਕਰਨਾ ਬੜਾ ਮੁਸ਼ਕਿਲ ਸੀ ਕਿ ਇਹ ਸਟੇਬਿਲਿਟੀ ਲਈ, ਕਿਉਂਕਿ ਸਟੇਬਿਲਿਟੀ ਦੀ ਤਰਫ ਕਿਉਂ ਮੁਲਕ ਜਾ ਰਿਹਾ ਹੈ, ਇਕੋਨਮੀ ਬਿਹਤਰ ਹੋ ਰਹੀ ਹੈ, ਲੋਕ ਜਿਹੜੇ ਨੇ ਹੈ ਉਹ ਫੈਸਟੀਵੇਸ਼ਨ ਕਰ ਰਹੇ ਨੇ, ਜੋ ਟੈਰਰਿਜ਼ਮ ਹੈ ਉਹਨੂੰ ਟੈਕਲ ਕੀਤਾ ਜਾ ਰਿਹਾ ਹੈ। ਕੋਈ 250-300 ਦੇ ਕਰੀਬ ਜਿਹੜੇ ਟੈਰਰਿਸਟ ਨੇ ਉਹ ਪਿਛਲੇ 5 ਦਿਨਾਂ ਦੇ ਵਿੱਚ ਬਲੋਚਿਸਤਾਨ ਵਿੱਚ ਜਨਮ ਵਾਸਿਲ ਹੋ ਚੁੱਕੇ ਨੇ। ਤੇ ਆਈ ਥਿੰਕ ਇਹ ਸਾਰੀ ਚੀਜ਼ਾਂ ਲਈ ਇਹ ਸਾਰੇ ਦੇਖਦੇ ਹੋਏ ਇਹ ਜਿਹੜਾ ਸਲੀਪਰ ਸੈੱਲ ਹੈ ਉਹਨੂੰ ਫਿਰ ਐਕਟੀਵੇਟ ਕੀਤਾ ਗਿਆ। ਤੇ ਟਾਰਗੇਟ ਕਿਉਂਕਿ ਮੇਨ ਟਾਰਗੇਟ ਸ਼ਹਿਰ ਵਿੱਚ ਕੋਈ ਨਹੀਂ ਮਿਲ ਸਕਿਆ ਤੇ ਪੈਰੀਫਰੀ ਦੇ ਉੱਤੇ, ਯਾਨੀ ਇਸਲਾਮਾਬਾਦ ਦੀ ਪੈਰੀਫਰੀ ਜੋ ਤਰਲਾਈ ਇਹਦਾ ਰੂਰਲ ਇਲਾਕੇ ਵਿੱਚ ਆਉਂਦਾ ਹੈ ਜ਼ੋਨ 4-5 ਦੇ ਅੰਦਰ, ਤੇ ਉਹਨੂੰ ਟਾਰਗੇਟ ਕੀਤਾ ਗਿਆ। ਆਪ ਉਹਦੇ ਨਾਲ ਤੁਸੀਂ ਅਗਰ ਇਹ ਦੇਖੋ ਕਿ ਅਫਗਾਨਿਸਤਾਨ ਜਿਹੜਾ ਇਹਦਾ ਟ੍ਰਾਇੰਗਲ ਇੱਕ ਬਣਦਾ ਹੈ, ਉਸਦੇ ਵਿੱਚ ਅਫਗਾਨਿਸਤਾਨ ਹੈ, ਤੁਰਬਤ ਹੈ ਔਰ ਪਿਸ਼ਾਵਰ ਹੈ। ਇਸ ਸਾਰੇ ਟ੍ਰਾਇੰਗਲ ਨੂੰ ਐਕਟੀਵੇਟ ਕਰਕੇ ਤੇ ਇਹ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਸਿਕਿਉਰਿਟੀ ਦੀ ਗੱਲ ਕਰ ਰਹੇ ਸੋ ਸਿਕਿਉਰਿਟੀ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ the more the better। ਸਿਕਿਉਰਿਟੀ ਜਿਤਨੀ ਵੀ ਤੁਸੀਂ ਇਨਹਾਂਸ ਕਰ ਦੋ, ਜਦੋਂ ਟੈਰਰਿਜ਼ਮ ਦਾ ਤੁਸੀਂ ਫੇਸ ਕਰ ਰਹੇ ਹੋ ਜਾਂ ਇਸ ਤਰ੍ਹਾਂ ਦਾ ਡੈਂਸ ਸਿਚੁਏਸ਼ਨ ਹੋਏ ਤੇ ਸਿਕਿਉਰਿਟੀ ਜਿਹੜੀ ਹੈ ਉਹ ਜਿੰਨੀ ਵੀ ਕਰਦੇ ਹੋ ਉਹ ਕਮ ਹੁੰਦੀ ਹੈ। ਲੇਕਿਨ ਬਹਰਹਾਲ ਸਟੇਟ ਦੇ ਇੰਸਟੀਟਿਊਸ਼ਨ ਜਿਹੜੇ ਨੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ। ਇਨਸ਼ਾਅੱਲਾ ਹੁਣ ਇਹ ਹੈਂਡਲਰ ਵੀ ਫੜਾ ਗਿਆ ਹੈ, ਇਹਦਾ ਨੈਟਵਰਕ ਵੀ ਫੜਾ ਗਿਆ ਤੇ ਉਹ ਇਸੀ ਨੈਟਵਰਕ ਦੇ ਨਾਲ ਜਿਹੜਾ ਨੈਟਵਰਕਿੰਗ ਹੋਰ ਵੀ ਨੈਟਵਰਕ ਅਲਾਈਨ ਨੇ ਉਹ ਵੀ ਇਨਸ਼ਾਅੱਲਾ ਫੜੇ ਜਾਣਗੇ ਜਲਦੀ। ਸਹੀ। ਅੱਛਾ ਬ੍ਰਿਗੇਡੀਅਰ ਬਾਬਰ ਸਾਹਿਬ, ਇਹ ਦੱਸੋ ਕਿ ਕਾਫੀ ਅਰਸੇ ਤੋਂ ਪਹਿਲੇ ਅਸੀਂ ਇੱਕ ਦਫਾ ਕੁਲਭੂਸ਼ਣ ਫੜਿਆ ਉੱਥੇ ਬਲੋਚਿਸਤਾਨ ਦੇ ਵਿੱਚੋਂ, ਉਸ ਤੋਂ ਬਾਅਦ ਕੁਝ ਅਰਸਾ ਸਕੂਨ ਰਿਹਾ, ਹੁਣ ਫਿਰ ਇੱਕ ਦਫਾ ਜਿਹੜਾ ਹੈ ਲੱਗ ਰਿਹਾ ਕਿ ਇੰਡੀਆ ਨੇ ਆਪਣੀ ਪ੍ਰੋਕਸੀਜ਼ ਜਿਹੜੀਆਂ ਨੇ ਉਹਨਾਂ ਨੂੰ ਬਲੋਚਿਸਤਾਨ ਦੇ ਵਿੱਚ ਜ਼ਿਆਦਾ ਫੰਡਿੰਗ ਸ਼ੁਰੂ ਕਰਤੀ ਹੈ। ਇਹਦਾ ਇਜ਼ਹਾਰ ਜਿਹੜਾ ਹੈ ਸਾਡੇ ਵਜ਼ੀਰ ਦਫਾ ख्वाजा आसिफ साहब ने भी किया है कि इंडिया ने अपनी जी फंडिंग है उन्होंने डबल नहीं ट्रिपल करता है बलूचिस्तान के। तो इंडिया की जी है प्रॉक्सी वार बलूचिस्तान के तो पूरी दुनिया को पता चल गया है। तो तुसी की देख रहे हो कि इंडिया जो है वो फ्रस्ट्रेशन का शिकार हो के मजीद की कर सकता है? देखो जी गल है कि दुश्मन ने तो यही करना, दुश्मन को तुसी किसी चंगी चीज की उम्मीद रख नहीं सकते। हिंदुस्तान दुश्मन ने उन्हें हमेशा तो यह किया है। पिछले साल जी हुई उसके बाद ज़ाहिर उन्होंने तुसी फ्रस्ट्रेशन कह लो, कोई नाम भी इजाफा हो गया। हम डायरैक्ट जंग लड़ना चाहते हैं लेकिन डरते ने, उन्होंने पता है कि जो पिछले साल होया फिर वही होगा। तो सारा नाल बेहतरीन तरीका यही है कि पाकिस्तान के जिहड़े मुख्तलिफ किस्म दहशतगर्द ग्रुप ने उन्होंने पूरे तरीके नाल सपोर्ट किया जाए, पैसे दो, ट्रेनिंग दो, हर किस्म की उन्होंने साजो समान दो। ग्राउंड उन्होंने वास्ते पहले ही मौजूद सी, चाहे वह पुराने फाटा के इलाके ने या बलोचिस्तान के इलाके ने। उत्तों दुशवार गुजार पहाड़ी इलाके ने, इत्थे ਇਹੋ ਜਿਹੇ ਕੰਮ ਕਰਨਾ, ਇਹੋ ਜਿਹੀਆਂ ਕਾਰਵਾਈਆਂ ਕਰਨਾ ਵੈਸੇ ਵੀ ਸੌਖਾ ਹੁੰਦਾ ਹੈ। ਪਾਕਿਸਤਾਨ ਦੀ ਫੌਜ ਜੋ ਜਿੰਨੇ ਸਾਰੇ ਅਦਾਰੇ ਨੇ ਇੱਕ ਇੰਤਹਾਈ ਮੁਸ਼ਕਲ ਜੰਗ ਲੜ ਰਹੇ ਨੇ, 20 ਸਾਲ ਤੋਂ ਜ਼ਿਆਦਾ ਹੋ ਗਿਆ ਔਰ ਅਲਹਮਦੁਲਿਲਾ ਬੜੀ ਕਾਮਯਾਬੀ ਨਾਲ ਲੜ ਰਹੇ ਨੇ। ਹੁਣ ਕੱਲ ਜਿਹੜਾ ਉਹਨਾਂ ਟਾਰਗੇਟ ਕੀਤਾ ਹੈ ਜ਼ਾਹਿਰ ਇੱਕ ਸੌਫਟ ਟਾਰਗੇਟ ਹੁੰਦਾ ਹੈ। ਤੁਸੀਂ ਜੇ ਹੱਥ ਲੁਸਾ ਕੋਸ਼ਿਸ਼ ਕਰੋ, ਜੁਮੇ ਲੱਦੇ ਨੇ ਲੋਕਾਂ ਨੇ ਨਮਾਜ਼ ਪੜ੍ਹਨ ਵਿੱਚ ਜਾਣੀ ਹੈ, ਉੱਥੇ ਖੁਦਕਸ਼ ਨੂੰ ਰੋਕਣਾ ਵੈਸੇ ਵੀ ਇਤਨਾ ਆਸਾਨ ਨਹੀਂ ਹੁੰਦਾ। ਲੇਕਿਨ ਤੁਸੀਂ ਦਾਅ ਦਿਓ ਕਿ 24 ਘੰਟੇ ਦੇ ਅੰਦਰ ਅੰਦਰ ਉਹਦੇ ਹੈਂਡਲ ਪਕੜਿਆ ਗਿਆ, ਉਹਦੇ ਸਹੂਲਤਕਾਰ ਪਕੜੇ ਗਏ ਨੇ। ਅੱਜ
ਆਪਰੇਸ਼ਨ ਕੀਤਾ CTT ਔਰ ਪੁਲਿਸ ਨੇ ਔਰ ਇੰਟੈਲੀਜੈਂਸ ਅਦਾਰਿਆਂ ਨੇ, ਉਹਦੇ 'ਚ ਕੋਈ ਸ਼ਹਾਦਤ ਵੀ ਹੋਈ ਹੈ। ਇਹ ਦੁਨੀਆ 'ਚ ਕਿਧਰ ਨਹੀਂ ਹੁੰਦਾ, ਇੰਨੀ ਜਲਦੀ ਬੰਦੇ ਫੜੇ ਨਹੀਂ ਜਾਂਦੇ। ਮੁਸ਼ਕਲ ਸੂਰਤ ਹਾਲ ਹੈ ਹਿੰਦੁਸਤਾਨ ਦੀ। ਤੁਸੀਂ ਗੱਲ ਕੀਤੀ ਕੀ ਕਰ ਸਕਦੇ ਨੇ ਹਿੰਦੁਸਤਾਨ ਦਾ, ਅਤੁਲ ਸਾਹਿਬ ਕੋਸ਼ਿਸ਼ ਕਰੇਗਾ, ਉਹ ਇਹੀ ਕਰਨਗੇ, ਮਜ਼ੀਦ ਪੈਸੇ ਦੇਣਗੇ, ਮਜ਼ੀਦ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਪਤਾ ਕਿ ਬਲੋਚਿਸਤਾਨ ਔਰ KPK ਜੋ ਕਾਫੀ ਦੇਰ ਤੋਂ ਕਰ ਰਹੇ ਨੇ, ਲੇਕਿਨ ਉਹ ਗੱਲ ਨਹੀਂ ਬਣਦੀ। ਯਾਰ ਇਸਲਾਮਾਬਾਦ 'ਚ ਸਟ੍ਰਾਈਕ ਕਰਨਗੇ, ਖੁਦਾ ਨਾ ਖਾਸਾ ਪੰਜਾਬ 'ਚ ਸਟ੍ਰਾਈਕ ਕਰਨਗੇ ਜਾਂ ਸਿੰਧ 'ਚ ਕਰਾਚੀ 'ਚ ਕਰਨਗੇ, ਹੈਡਲਾਈਨ ਬਣੇਗੀ, ਨਾਮ ਆਵੇਗਾ, ਖਬਰਾਂ 'ਚ ਆਵੇਗਾ, ਦੁਨੀਆ ਖੌਫ ਦਾ ਸ਼ਿਕਾਰ ਹੋਵੇਗੀ। ਇਸ ਵੇਲੇ ਸਾਨੂੰ ਇਸ ਪਾਸੇ ਜ਼ਿਆਦਾ ਮੁਹਤਾਤ ਰਹਿਣ ਦੀ ਜ਼ਰੂਰਤ ਹੈ। ਆਪਣੇ ਇੰਤਜ਼ਾਮਾਤ ਮਜ਼ੀਦ ਬਿਹਤਰ ਕਰਨ ਦੀ ਜ਼ਰੂਰਤ ਹੈ, ਆਪਸ 'ਚ ਕੋਆਰਡੀਨੇਸ਼ਨ ਬਿਹਤਰ ਕਰਨ ਦੀ ਜ਼ਰੂਰਤ ਹੈ। ਸਾਰਿਆਂ ਨਾਲੋਂ ਆਮ ਗੱਲ ਹੈ ਕਿ ਆਵਾਮ ਨੂੰ ਕਾਫੀ ਖਬਰਦਾਰ ਔਰ ਮੁਤਰਬੇ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਅਗਰ ਆਵਾਮ ਪਬਲਿਕ ਤਾਵਨ ਹਕੂਮਤ ਨਾਲ ਨਹੀਂ ਕਰੇਗੀ ਤੇ ਫਿਰ ਇਤਨੀ ਸਿਕਿਉਰਿਟੀ ਨੂੰ ਯਕੀਨੀ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਹਕੂਮਤ ਅਤੁਲ ਸਾਹਿਬ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ ਦੇ ਓਵਰਆਲ ਹਾਲਾਤ ਅਲਹਮਦੁਲਿਲਾ ਠੀਕ ਜਾ ਰਹੇ, ਮੁਆਸ਼ੀ ਤੌਰ ਤੇ ਵੀ, ਸਫਾਰਤੀ ਸਤਹ ਤੇ ਵੀ। ਪਾਕਿਸਤਾਨ ਅੱਜ ਕੱਲ ਦੁਨੀਆ ਦੀ ਮੰਗ ਹੈ, ਐਸੇ ਚੀਜ਼ ਨੂੰ ਦੁਸ਼ਮਣ ਨੂੰ ਤਕਲੀਫ ਹੁੰਦੀ ਹੈ। ਔਰ ਇੰਨੀ ਵਜੂਹਾਤ ਦੀ ਬੁਨਿਆਦ ਤੇ ਤੁਸੀਂ ਦੇਖ ਲਓ ਕਿ ਪਿਛਲੇ ਕੁਝ ਅਰਸੇ ਤੋਂ ਦਹਿਸ਼ਤਗਰਦੀ ਦੀ ਜਿਹੜੀ ਲਹਿਰ 'ਚ ਇਜ਼ਾਫਾ ਹੋਇਆ। ਲੇਕਿਨ ਮੈਂ ਵੀ ਇਹ ਕਹਾਂਗਾ ਇਨਸ਼ਾਅੱਲਾ ਤਾਲਾ ਇਹਨਾਂ ਦਾ ਕਲਾ ਕਮਾ ਹੋਵੇਗਾ, ਇਹਨਾਂ ਦੀ ਸ਼ਿਕਸਤ ਇਹਨਾਂ ਦਾ ਮੁਕੱਦਰ ਹੈ, ਕਿਉਂਕਿ ਅੱਲਾ ਦਾ ਸ਼ੁਕਰ ਹੈ ਕਿ ਦੁਨੀਆ ਦੀ ਕੋਈ ਤਾਕਤ ਪਾਕਿਸਤਾਨ ਦੀ ਫੌਜ ਨੂੰ ਸ਼ਿਕਸਤ ਨਹੀਂ ਦੇ ਸਕਦੀ। ਇਹ ਸਭ ਨੂੰ ਪਤਾ ਹੈ। ਇਹ ਚੰਦ ਮੋਟੀ ਦਹਿਸ਼ਤਗਰਦ ਨੇ ਆਮ ਪਬਲਿਕ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਕਿ ਲੋਕਾਂ ਦੇ ਸੈਂਟੀਮੈਂਟ। ਹੁਣ ਕੱਲ ਜਿਹੜਾ ਇਹਨਾਂ ਨੇ ਉੱਥੇ ਇਸਲਾਮਾਬਾਦ 'ਚ ਮਸਜਿਦ ਜੁਮੇ ਦੀ ਨਮਾਜ਼ 'ਚ ਹਮਲਾ ਕੀਤਾ ਹੈ, ਉਹਦਾ ਮਕਸਦ ਕਿਹਾ ਵੀ ਹੈ ਨਾ ਜੀ, ਫਿਰਕਾਵਾਰੀਆਂ ਤੋਂ ਪਹਿਲੇ ਜ਼ਾਹਿਰ ਅਹਿਲੇ ਤਸ਼ੀਦੀ ਮਸਜਿਦ ਸੀ, ਉਹ ਮੁਸਲਮਾਨ ਭਾਈ ਨੇ ਸਾਡੇ, ਉੱਥੇ ਹਮਲਾ ਹੋਵੇਗਾ, ਲੋਕਾਂ ਦੀ ਜਾਨਾਂ ਜਾਣਗੀਆਂ, ਤਕਲੀਫ ਕਰਬ ਉੱਥੇ ਹੋਵੇਗੀ, ਗੁੱਸਾ ਹੋਵੇਗਾ, ਖੁਦਾ ਨਾ ਖਾਸਾ ਕੋਈ ਐਕਸ਼ਨ ਹੋਵੇਗਾ। ਲੇਕਿਨ ਦਾਦ ਦੇਣੀ ਪੈਂਦੀ ਹੈ ਪਾਕਿਸਤਾਨ ਦੀ ਆਵਾਮ ਨੂੰ ਵੀ ਔਰ ਉਲਮਾ ਮਸ਼ਾਇਖ ਨੂੰ ਵੀ। ਸਭ ਨੇ ਹਮੇਸ਼ਾ ਸਬਰ ਤੇ ਤਹਮਲ ਦੀ ਤਲਕੀਨ ਕੀਤੀ, ਲੋਕਾਂ ਨੇ ਅਮਲ ਵੀ ਕੀਤਾ। ਇਹਦੇ 'ਚ ਕਾਮਯਾਬ ਉਹ ਨਹੀਂ ਹੋ ਸਕੇ ਔਰ ਕਦੀ ਹੋ ਵੀ ਨਹੀਂ ਸਕਣਗੇ। ਓਵਰਆਲ ਅਗਰ ਦੇਖੀਏ ਤੇ ਯਕੀਨੀ ਤੌਰ ਤੇ ਮੁਸ਼ਕਿਲ ਹਾਲਾਤ ਨੇ, ਪਰੇਸ਼ਾਨ ਕੁਲ ਸੂਰਤ ਹਾਲ ਹੈ। ਲੇਕਿਨ ਇਹੋ ਜਿਹੀ ਸੂਰਤ ਹਾਲ ਦੇ ਵਿੱਚੋਂ ਕੌਮਾਂ ਕਾਮਯਾਬੀ ਨਾਲ ਅੱਗੇ ਵਧਦੀਆਂ ਤੇ ਕੌਮਾਂ ਬਣਦੀਆਂ ਨੇ। ਇਨਸ਼ਾਅੱਲਾ ਠੀਕ ਹੋ ਜਾਏਗਾ। ਅਸੀਂ ਤਾਂ ਨੇ ਤਾਂ ਹਾਂ ਇਹਨਾਂ ਦਾ ਮੁਕਾਬਲਾ ਕਰ ਰਹੇ ਹਾਂ, ਕਾਮਯਾਬੀ ਨਾ ਕਰ ਰਹੇ ਹਾਂ। ਜੰਗ ਅਸੀਂ ਆਪਣੀ ਖੁਦ ਹੀ ਲੜਨੀ, ਸਾਡੀ ਕਿਸੇ ਮਦਦ ਨਹੀਂ ਕਰਦੀ। ਦੁਨੀਆ ਤਾਕਤਵਰ ਦੀ ਜੇ, ਇੱਥੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ। ਸਾਨੂੰ ਕਿਸੇ ਦੀ ਮਦਦ ਦੀ, ਰੱਬ ਦੀ ਮਦਦ ਤੋਂ ਇਲਾਵਾ ਜ਼ਰੂਰਤ ਵੀ ਨਹੀਂ। ਇਨਸ਼ਾਅੱਲਾ ਇਹ ਇਹਨਾਂ ਦਾ ਕਲਾ ਕੰਮ ਹੋਵੇਗਾ। ਪਿਛਲੇ ਇੱਕ ਹਫ਼ਤੇ ਦੇ ਦੌਰਾਨ ਕੋਈ 300 ਮਾਰੇ ਗਏ ਨੇ, ਓਵਰਆਲ 300 ਦੇ ਕਰੀਬ ਮਾਰੇ ਗਏ ਨੇ। ਇਹ ਇਸ ਤਰ੍ਹਾਂ ਹੀ ਇਹਨਾਂ ਦੀ ਕਮ ਟੁੱਟੇਗੀ ਔਰ ਇਹ ਉਹਨੇ ਇਹੋ ਜਿਹੀ ਹਰਕਤਾਂ ਕਰਨਗੇ ਤੇ ਮਜ਼ੀਦ ਇਹਨਾਂ ਤੇ ਤਬਾਹੀ ਬਰਬਾਦੀ ਹੋਵੇਗੀ ਇਨਸ਼ਾਅੱਲਾ। अच्छा आबद साहब, जिस तरह के ब्रिगेडियर साहब ने गल की है, उन्होंने पिछले वाकयात की जानब इशारा किया जोड़ा कुछ दिन पहले बलोचिस्तान के 12 मकामात के उत्ते जोड़ा है BLA ने अटैक किया और जाहिर गल वक्ती तौर पर बड़ा एक शोर मचिया कि अचानक बड़ा वड्डा हमला सीगा 12 मकामात के उत्ते। लेकिन साड़ी मुसल्ह फौज ने, फोर्सिस ने, बाकिया ने सारे मिल के बड़ी दिलेरी बहादुरी के नाल मुकाबला किया और जिस तरह सब कह रहे हैं तकरीबन 200-250 जो दहशतगर्द मारे जा चुके हैं। लेकिन अचानक BLA का इस तरह मुतहरक हो जाना, पहले 12 मकामात से हमला, फिर कल जड़ा है कल के हमले के विच BLA शामिल साबित हुई है। फिर यह भी साबित हो गया कि जो खुदकुश हमलावर सीगा वो जाके अफगानिस्तान 6 महीने रह के ट्रेनिंग लैके आया है। तो BLA का अचानक मुतहरक हो जाना और फिर एक दफ़ा अफगानिस्तान का नाम आना, ये तालिबान रजीम साढ़े वास्ते, पाकिस्तान वास्ते बिल्कुल एक मसला बन चुकी हुई है। इसका हल की करिए? देखो तुसी बिल्कुल सही किया, ब्रिगेडियर साहब बिल्कुल सही कह रहे सन कि ਜਿਹੜੀ ਜੰਗ ਹੈ ਉਹ ਸਾਨੂੰ ਆਪੇ ਲੜਨੀ ਪੈਗੀ, ਨਾ ਤੇ ਕੋਈ ਉਹਦੇ ਵਿੱਚ ਮਦਦ ਕਰੇਗਾ ਤੇ ਨਾ ਹੀ ਕੋਈ ਕਰਦਾ ਹੈਗਾ ਮਦਦ। ਔਰ ਜਿਹੜੀ ਜੰਗ ਜਿਹੜੀ ਹੈ ਹੁਣ ਅਸੀਂ ਡਿਸਾਈਡ ਹੈ ਕਰਨਾ ਹੈ ਕਿ ਅਸੀਂ ਪਹਿਲੇ ਕੀ ਕਰਨਾ ਹੈ। ਅਸੀਂ ਕਾਊਂਟਰ ਟੈਰਰਿਜ਼ਮ ਪਹਿਲੇ ਕਰਨਾ ਹੈ, ਕਾਊਂਟਰ इंसर्जेंसी करनी है। ਇਹ ਟੈਰਰਿਜ਼ਮ ਹੈ ਖਾਲੀ ਜਾਂ इंसर्जेंसी ਦੀ ਕੋਸ਼ਿਸ਼ की जा रही है ਜਾਂ ਇਹ सबवर्जन हैगी, ਇਹ ਡਿਸਾਈਡ ਕਰਕੇ ਅਸੀਂ ਦੇਖੋ ਸਟੇਟ ਨੂੰ ਬਿਲਕੁਲ ਕਲੀਅਰ ਹੈ ਕਿ ਇਹ ਟੈਰਰਿਜ਼ਮ ਮੈਨੀਫੈਸਟ ਹੋ ਰਿਹਾ ਹੈ ਤੇ ਬਲੋਚਿਸਤਾਨ ਵਿੱਚ ਜਿਹੜਾ ਉਹਨੂੰ ਲਿੰਕ ਕਰਨ ਦੀ ਕੋਸ਼ਿਸ਼ की जा रही है इंसर्जेंसी। जैसे ਜਿਹੜੀ ਤੁਸੀਂ ਗੱਲ ਕੀਤੀ ਹੈ BLA ਦੀ, BLA ਜਿਹੜਾ ਹੈ ਉਹਦੀ ਟੈਕਟਿਸ ਹੈ ਕਿ ਉਹ ਜਿਹੜੇ ਉੱਥੇ ਦੇ ਲੋਕ ਨੇ, ਜਿਹੜੇ ਮਾਸੂਮ ਲੋਕ ਨੇ, ਸਪੈਸ਼ਲੀ ਯੰਗਸਟਰ ਜਿਹੜੇ ਹੈਗੇ ਨੇ, ਉਹਨਾਂ ਨੂੰ BYC ਦੇ ਥਰੂ BLA ਦੇ ਅੰਦਰ ਭਰਤੀ ਕੀਤਾ ਜਾਂਦਾ। ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਗ੍ਰੀਵੈਂਸਸ ਜਿਹੜੇ ਨੇ ਉਹ ਸਟੋਕ ਕੀਤੇ ਜਾਂਦੇ ਨੇ ਕਿ ਇਹ ਜਿਹੜਾ ਬਲੋਚਿਸਤਾਨ ਹੈ ਇੱਥੇ ਤਰੱਕੀ ਨਹੀਂ ਹੈ, ਖੁਦਾ ਨਾ ਖਾਸਤਾ ਇੱਥੇ ਪੈਸਾ ਨਹੀਂ ਆ ਰਿਹਾ, ਇੱਥੇ ਸੜਕਾਂ ਨਹੀਂ ਹੈਗੀਆਂ ਨੇ, ਇੱਥੇ ਬਿਜਲੀ ਨਹੀਂ ਹੈ, ਮੌਕੇ ਨਹੀਂ ਹੈ ਕਾਰੋਬਾਰ ਦੇ, ਨੌਕਰੀਆਂ ਦੇ। ਉਹ ਸਾਰੀ ਚੀਜ਼ਾਂ ਨੂੰ ਸਟੋਕ ਕਰਕੇ ਜਿਹੜੇ ਨੌਜਵਾਨ ਨੇ ਉਹਨੂੰ ਗੁੰਮਰਾਹ ਕੀਤਾ ਜਾ ਰਿਹਾ।